व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि प्रेजिडेंट बाइडन वालों मोदी नूं शाही दावत ते इनवाइट करना इवें ही है जिवें कि नाजी हिटलर नूं उसदे नसलकुशी दे एजेंडे दे बावजूद वाइट हाउस विच सद के सन्मानित करना। सो इस बारे आपां गलबात करन जा रहे हैं। सो असीं चाहांगे कि तुसां ने इसी तरह बने रहना, देखण सुनने या लिखण लई तुहाडा सब दा बहुत बहुत धन्नवाद जी। राज साहब की कहना चाहोगे? देखो इस तो पहला कि असीं साडे वीर जवाहर शाह साहब उन्हां दी लिखत ਨੂੰ ਸਾਂਝਾ ਕਰੀਏ ਜਿਹਦੇ 'ਚ ਉਹਨਾਂ ਨੇ ਸਿਰਲੇਖ ਇਹ ਦਿੱਤਾ ਹੈ, ਪ੍ਰੈਜ਼ੀਡੈਂਟ ਜੋ ਬਾਈਡਨ ਇਨਵਾਈਟਿੰਗ ਨਰਿੰਦਰ ਮੋਦੀ ਐਕਿਨ ਟੂ ਇਨਵਾਈਟਿੰਗ ਐਡੋਲਫ ਹਿਟਲਰ ਟੂ ਦਾ ਵਾਈਟ ਹਾਊਸ। ਅਸੀਂ ਜਿਹੜੇ ਸਾਡੇ ਵੀਰ ਭੈਣਾਂ ਨੇ ਫੇਸਬੁੱਕ ਦੇ ਉੱਤੇ ਮੈਸੇजेस ਦਿੱਤੇ ਨੇ ਉਹਨਾਂ ਨੂੰ ਸ਼ੇਅਰ ਕਰਦੇ। ਬੌਬ ਸਿੰਘ ਲਿਖਦੇ ਨੇ, ਮੂਤ ਪੀਣੇ ਹਿੰਦੂ ਅੱਤਵਾਦੀ ਸੋਚ ਕੇ ਆਏ ਸਨ ਕਿ ਸਿੱਖਾਂ ਨੂੰ ਡਰਾਇਆ ਜਾਵੇ, ਪਰ ਬਾਜ਼ਾਰ ਵਿੱਚ ਆਲਮ ਕੁਝ ਹੋਰ ਹੀ ਹੈ। ਦਿੱਲੀ ਦਰਬਾਰ ਨੇ ਵੀਰ ਅਵਤਾਰ ਸਿੰਘ ਖੰਡਾ ਦੇ ਚਲਾਣੇ ਤੋਂ ਬਾਅਦ ਫੇਸਬੁੱਕ ਉੱਤੇ ਪਾਈ ਇੱਕ ਸੰਖੇਪ ਲਿਖਤ ਜਿਸ ਵਿੱਚ ਸਤਿਗੁਰੂ ਅੱਗੇ ਅਰਦਾਸ ਬੇਨਤੀ ਦਾ ਜ਼ਿਕਰ ਸੀ, ਫੇਸਬੁੱਕ ਨੂੰ ਕਾਨੂੰਨੀ ਹੁਕਮ ਚਾੜ ਕੇ ਇੰਡੀਆ ਵਿੱਚ ਦੱਸਣੋਂ ਹਟਾ ਦਿੱਤਾ ਹੈ। ਹੁਣ ਇਹ ਦੱਸਣ ਕਿ ਡਰ ਕੌਣ ਰਿਹਾ। ਇਹ ਮੂਤ ਪੀਣੇ ਬਾਜ ਨੂੰ ਸਿਖਾਉਣਾ ਚਾਹੁੰਦੇ ਨੇ ਕਿ ਉਡਾਰੀ ਕਿਵੇਂ ਮਾਰੀ ਜਾਂਦੀ ਹੈ। ਇਹਨਾਂ ਮੂਰਖਾਂ ਨੇ ਸਿੱਖ ਇਤਿਹਾਸ ਨਹੀਂ ਪੜ੍ਹਿਆ। ਅਸੀਂ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਵਾਰਿਸ ਹਾਂ। ਤੁਸੀਂ ਠੰਡ ਰੱਖੋ, ਦੁਨੀਆ ਅੱਗੇ ਤੁਹਾਡੀ ਗੰਦੀ ਅਤੇ ਕੂਟਨੀਤੀਆਂ ਬਹੁਤ ਜਲਦ ਜਗ ਹਸ਼ਰ ਹੋਣਗੀਆਂ, ਜਗ ਨਸ਼ਰ ਹੋਣਗੀਆਂ। ਬਿਲਕੁਲ ਬੌਬ ਸਿੰਘ ਜੀ ਤੁਸੀਂ ਠੀਕ ਫਰਮਾਇਆ। ਉਹਨਾਂ ਨੇ TV 84 ਦੀ ਸਾਰੀ ਟੀਮ ਨੂੰ ਵੀ ਫਤਿਹ ਬੁਲਾਈ। ਫਿਰ ਉਹਨਾਂ ਨੇ ਕਿਹਾ ਅੱਜ ਆਪ ਬੀਤੀ ਸਾਂਝੀ ਕਰ ਰਹੇ ਹਾਂ। ਵੀਰ ਅਵਤਾਰ ਸਿੰਘ ਖੰਡਾ ਅਤੇ ਵੀਰ ਹਰਦੀਪ ਸਿੰਘ ਨਿੱਜਰ ਨਾਲ ਭਾਵੇਂ ਕਦੇ ਮੁਲਾਕਾਤ ਨਹੀਂ ਹੋਈ, ਪਰ ਉਹਨਾਂ ਨੂੰ ਅਤੇ ਉਹਨਾਂ ਦੇ ਪੰਥ ਪ੍ਰਤੀ ਕਾਰਜਾਂ ਨੂੰ ਬਹੁਤ ਸਾਲਾਂ ਤੋਂ ਦੇਖਦਾ ਆ ਰਿਹਾ। ਇਹ ਸਾਡੀ ਕੌਮ ਦੇ ਹੀਰੇ ਅਤੇ ਸ਼ਹੀਦ ਹਨ। ਇਹਨਾਂ ਦਾ ਨਾਂ ਕੌਮ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਸੁਸ਼ੋਭਿਤ ਰਹੇਗਾ। ਅੱਜ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਰਾਗ ਸਾਰੰਗ ਵਿੱਚ ਚੌਥੀ ਪਾਤਸ਼ਾਹੀ ਦੀ ਬਾਣੀ ਚੱਲ ਰਹੀ ਸੀ। ਉਸ ਸਮੇਂ ਇਹਨਾਂ ਦੋਹਾਂ ਨੂੰ ਯਾਦ ਕਰਦਿਆਂ ਮਨ ਬੈਰਾਗ ਵਿੱਚ ਚਲਾ ਗਿਆ। ਕਦੇ ਸੁਣਿਆ ਸੀ ਕਿ ਬਿਸਮਾਦ ਅਵਸਥਾ ਵਿੱਚ ਬਾਣੀ ਪੜ੍ਹੀ ਜਾ ਸਕਦੀ ਹੈ, ਪਰ ਵੈਰਾਗ ਵਿੱਚ ਨਹੀਂ ਪੜ੍ਹੀ ਜਾਂਦੀ। ਅੱਜ ਮਨ ਵੈਰਾਗ ਵਿੱਚ ਚਲਾ ਗਿਆ। ਫਿਰ ਉੱਥੇ ਹੀ ਸਮਾਪਤੀ ਕਰਕੇ ਗੁਰੂ ਮਹਾਰਾਜ ਅੱਗੇ ਹੱਥ ਜੋੜ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਦੋਨਾਂ ਸ਼ਹੀਦਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਵਾਹਿਗੁਰੂ ਪੰਥ ਨੂੰ ਇੱਕ ਜੋੜ ਕਰਨ ਅਤੇ ਦੁਸ਼ਮਣ ਦਾ ਸਿਰ ਭੰਨਣ ਦਾ ਬਲ ਬਖਸ਼ਣ। ਬੌਬ ਸਿੰਘ ਜੀ ਤੁਹਾਡੇ ਜਜ਼ਬਾਤ ਜਿਹੜੇ ਰੂਹਾਨੀਅਤ ਨਾਲ ਵੀ ਓਤ ਪ੍ਰੋਤ ਨੇ, ਇੰਟੈਲੈਕਚੁਅਲੀ ਬੌਧਿਕ ਤੌਰ ਤੇ ਤਾਂ ਤੁਹਾਡੀ ਕਲੈਰਿਟੀ ਹੈ, ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਦੇਣ। ਵਰਿੰਦਰ ਸਿੰਘ ਲਿਖਦੇ ਨੇ, ਇਹ ਗੁਣ ਹਰ ਇੱਕ ਪੰਥ ਦਰਦੀ ਸਿੱਖ ਵਿੱਚ ਗੁਰੂ ਸਾਹਿਬ ਨੇ ਆਪ ਭਰਿਆ ਹੈ ਕਿ ਭਾਵੇਂ ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਿਚਰ ਰਿਹਾ ਹੋਵੇ, ਉਹ ਕਿਸੇ ਦੂਸਰੇ ਸਿੱਖ ਤੇ ਜ਼ੁਲਮ ਬਰਦਾਸ਼ਤ ਨਹੀਂ ਕਰਦਾ। ਇਹ ਇੱਕ ਦੂਜੇ ਪ੍ਰਤੀ ਭਾਵਨਾ ਹੀ ਸਾਡੀ ਅਸਲ ਤਾਕਤ ਹੈ, ਕਿਉਂਕਿ ਅਸੀਂ ਸਾਰੇ ਭਰਾ ਹਾਂ। ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ ਦੇ, ਦਵਿੰਦਰ ਸੰਧੂ ਉਹਨਾਂ ਨੇ ਫਤਿਹ ਬੁਲਾਈ ਹੈ। ਅਮਨਦੀਪ ਕਾਲੋਂ ਕੈਨੇਡਾ ਐਂਡ UK ਨੇ ਕੁਛ ਨਹੀਂ ਕਰਨਾ। ਹਾਂ ਇਹ ਕਾਫੀ ਹੱਦ ਤੱਕ ਇੰਡੀਅਨ ਸਪੈਲ ਥੱਲੇ ਨੇ। ਔਰ ਸਿੰਘ ਹਰਮਿੰਦਰ, ਬਾਜ ਰੰਧਾਵਾ, ਸਤਨਾਮ ਢਿੱਲੋਂ ਉਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ ਔਰ ਖਾਲਿਸਤਾਨ ਜ਼ਿੰਦਾਬਾਦ ਹੈ। ਗੁਰਸਿੱਖ ਢਿੱਲੋਂ ਕਹਿੰਦੇ ਨੇ, ਡਾਕਟਰ ਸਾਹਿਬ ਜੀ ਮੇਰੇ ਵੱਲੋਂ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਜੀ ਜੋ ਅੱਜ ਵੀ ਸਿੱਖ ਕੌਮ ਦੇ ਮਹਾਨ ਸੂਰਮੇ ਕੌਮ ਵਾਸਤੇ ਸ਼ਹੀਦੀਆਂ ਦੇ ਰਹੇ ਨੇ ਤੇ ਅੱਗੋਂ ਵੀ ਸ਼ਹੀਦੀਆਂ ਦਿੰਦੇ ਰਹਿਣਗੇ। ਅਜੇ ਤਾਂ ਸ਼ਹੀਦੀਆਂ ਦੇਣ ਵਾਲਿਆਂ ਦੀ ਬਹੁਤ ਲੰਮੀ ਲਾਈਨ ਹੈ, ਇਹ ਲਾਈਨ ਟੁੱਟਣ ਵਾਲੀ ਨਹੀਂ। ਇਹਨਾਂ ਸ਼ਹੀਦੀਆਂ ਨੇ ਹੀ ਆਪਣਾ ਕੌਮੀ ਘਰ ਖਾਲਿਸਤਾਨ ਬਣਾਉਣਾ ਹੈ। ਖਾਲਿਸਤਾਨ ਜ਼ਿੰਦਾਬਾਦ। ਤੁਸੀਂ ਬਿਲਕੁਲ ਠੀਕ ਫਰਮਾਇਆ ਢਿੱਲੋਂ ਸਾਹਿਬ। ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਜਦੋਂ ਗੁਰੂ ਕਦਮ ਸਾਬਤ ਰੱਖੇ, ਔਰ ਇਹ ਸ਼ਹੀਦੀ ਦੇਗ ਗੁਰੂ ਜਿਹਨੂੰ ਬਖਸ਼ਦੇ ਨੇ ਉਹ ਨਿਹਾਲ ਹੀ ਹੁੰਦੇ ਨੇ। ਜਗਤਾਰ ਸਿੰਘ ਜੌਲ ਕਹਿੰਦੇ ਨੇ, ਡਾਕਟਰ ਸਾਹਿਬ ਇਹਨਾਂ ਹਿੰਦੂ ਤਵੀਆਂ ਨੇ ਵੀ ਕਿਸਾਨ ਅੰਦੋਲਨ ਖੜੇ ਪਿੱਤੇ ਆ। ਜੇ 31 ਅਕਤੂਬਰ ਨੂੰ ਰੈਫਰੈਂਡਮ ਨਾ ਹੁੰਦਾ ਤਾਂ ਕਦੇ ਵੀ ਮੋਦੀ ਨਾ ਮੰਨਦਾ। ਅੱਜ SFJ ਨੇ ਹਰ ਦੇਸ਼ 'ਚ ਰੈਫਰੈਂਡਮ ਪਹੁੰਚਾਇਆ। ਅੱਜ ਹਰ ਜਥੇਬੰਦੀ ਨੂੰ SFJ ਦਾ ਸਾਥ ਦੇਣਾ ਚਾਹੀਦਾ। ਜੌਲ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾਇਆ। ਜਦੋਂ ਅਸੀਂ ਬਾਹਰਲੇ ਫੈਕਟਰਸ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਪੈਨਿਕ ਜੇ ਭਾਰਤੀ ਹਕੂਮਤ ਹੋਈ ਹੈ ਤੇ ਉਹ UK ਔਰ ਕੈਨੇਡਾ ਔਰ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਦਾ ਹੋਣਾ
ਔਰ ਉਸ 'ਚ ਵੀ ਸਿੱਖ ਸੰਗਤਾਂ ਦਾ ਵੱਧ ਤੋਂ ਵੱਧ ਸ਼ਾਮਲ ਹੋਣਾ। ਬਿਲਕੁਲ। ਸੋਹਣ ਸਿੰਘ ਮਾਇਲ ਫਤਿਹ ਬੁਲਾਉਂਦੇ ਨੇ। ਮਲਕੀਤ ਸਿੰਘ ਉਹਨਾਂ ਨੇ ਪੁੱਛਿਆ ਕਿ ਡਾਕਟਰ ਸਾਹਿਬ ਡੂ ਯੂ ਥਿੰਕ ਭਾਈ ਰਾਣਾ ਸਿੰਘ ਫਰੋਮ ਸਿੱਖਸ ਫਾਰ ਜਸਟਿਸ ਵਾਜ਼ ਐਲੀਮੀਨੇਟਡ ਸੇਮ ਵੇ ਐਜ਼ ਭਾਈ ਖੰਡਾ ਔਰ ਡਿਡ ਹੀ ਹੈਵ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ? ਮਲਕੀਤ ਸਿੰਘ ਜੀ ਮੈਨੂੰ ਬਹੁਤ ਡੀਟੇਲ ਤਾਂ ਨਹੀਂ ਪਤਾ, ਪਰ ਐਸਾ ਮੈਨੂੰ ਸੀ ਕਿ ਕੋਈ ਉਹਨਾਂ ਦੀ ਪ੍ਰੀ ਐਗਜ਼ਿਸਟਿੰਗ ਹਾਰਟ ਕੰਡੀਸ਼ਨ ਸੀ। ਡਾਕਟਰਸ ਨੇ ਉਹਨਾਂ ਨੂੰ ਸਰਜਰੀ ਦੁਬਾਰਾ ਐਡਵਾਈਸ ਕੀਤੀ ਸੀ, ਲੇਕਿਨ ਉਹਨਾਂ ਦੇ ਲਈ ਖਾਲਿਸਤਾਨ ਰੈਫਰੈਂਡਮ ਪੰਥ ਇੰਨਾ ਜ਼ਰੂਰੀ ਸੀ। ਉਹਨਾਂ ਕਿਹਾ ਕਿ ਭਾਈ ਮੈਂ ਲੰਮਾ ਪੈ ਜਾਵਾਂਗਾ 2 ਹਫ਼ਤੇ ਤਾਂ ਉਧਰ ਯੂਕੇ ਦੇ ਵਿੱਚ ਵੋਟਾਂ ਨੇ, ਸੋ ਉਹਨਾਂ ਨੇ ਪੰਥ ਨੂੰ ਪਹਿਲ ਦਿੱਤੀ ਔਰ ਇਵੇਂ ਜਿਹੜਾ ਉਹਨਾਂ ਨੇ ਗੁਰੂ ਪੰਥ ਦੇ ਰਸਤੇ ਦੇ ਉੱਤੇ ਆਪਣੀ ਜਾਨ ਕੁਰਬਾਨ ਕੀਤੀ। ਪ੍ਰਦੀਪ ਸਿੰਘ ਫਤਿਹ ਕਹਿੰਦੇ ਨੇ ਬਾਜ਼ ਰੰਧਾਵਾ, ਔਰ ਕਮਲਜੀਤ ਸਿੰਘ ਕਹਿੰਦੇ ਨੇ ਡਾਕਟਰ ਜੀ ਆਪਣਾ ਖਿਆਲ ਰੱਖੋ। ਬੌਬ ਸਿੰਘ ਕਹਿੰਦੇ ਨੇ ਸਾਡੀ ਵੀ ਇਹੋ ਦਰਖਾਸਤ ਹੈ। ਤੁਹਾਡੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ। ਸਤਿਗੁਰੂ ਰਹਿਮਤ ਕਰਨ, ਸੱਚ ਹੱਕ ਇਨਸਾਫ ਦੀ ਆਵਾਜ਼ ਬੁਲੰਦ ਰੱਖਣ ਦੀ ਸਾਨੂੰ ਤੌਫੀਕ ਦੇਣ। ਬਾਕੀ ਗੁਰੂ ਦੇ ਹੱਥ ਵਾਸ। ਮੈਂ ਕਨਕਲੂਜਨ 'ਚ ਜਿਵੇਂ ਮੈਂ ਕਿਹਾ ਕਿ ਸਾਡੇ ਵੀਰ ਯਵਾਰ ਸ਼ਾਹ ਸਾਹਿਬ ਨੇ ਇਹ ਕਿਹਾ ਕਿ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਇਨਵਾਈਟਿੰਗ ਨਰਿੰਦਰ ਮੋਦੀ ਅਕਿਨ ਟੂ ਇਨਵਾਈਟਿੰਗ ਐਡੋਲਫ ਹਿਟਲਰ ਟੂ ਦਾ ਵਾਈਟ ਹਾਊਸ that is unconscionable and immoral if not shocking and ghastly। ये वैसे shocking and ghastly है पर immoral तो certainly ये है ही है। नरेंद्र मोदी had joined RSS militant Hindu organization when he was only 8 years old। 8 ਸਾਲ ਦਾ ਸੀ ਮੋਦੀ ਜਦੋਂ ਇਹਦਾ ਹਿੱਸਾ ਬਣਿਆ। RSS was inspired by Adolf Hitler and Nazi Germany। He was dedicated and proved his ruthlessness। Same RSS whose Nathuram Godse killed Mahatma Gandhi in 1948 for preaching non-violence against Muslims। Modi later joined RSS political wing Bharatiya Janata Party। So ਯਵਾਰ ਸ਼ਾਹ ਸਾਹਿਬ ਨੇ ਦੀ ਬੈਕਗਰਾਉਂਡ 8 ਸਾਲ ਦਾ RSS, ਉਹਦੀ ਆਈਡੀਓਲੋਜੀ ਹਿਟਲਰ ਤੋਂ, ਔਰ ਉਹੀ RSS ਜਿਹਦੇ ਨਥੂਰਾਮ ਗੋਡਸੇ ਨੇ ਗਾਂਧੀ ਨੂੰ ਮਾਰਿਆ, ਔਰ ਇਹ ਮੋਦੀ ਜਿਹੜਾ ਹੈ ਬਾਅਦ ਦੇ ਵਿੱਚ RSS ਤੋਂ ਜਿਹੜਾ ਪੋਲੀਟੀਕਲ ਵਿੰਗ ਭਾਰਤੀ ਜਨਸੰਘ RSS ਨੇ ਬਣਾਇਆ ਸੀ ਉਹਦਾ ਹਿੱਸਾ ਬਣ ਗਿਆ। Narendra Modi was made Chief Minister of Gujarat। He fueled hatred and persecution which led to brutal massacre of thousands of Muslims in 2002 that shocked the world and Modi was held responsible। United States and European Union banned him from entering USA, Europe। Undeterred, Modi continued communal violence against Muslims, Sikhs, Dalits and Christians। Such fear tactics worked as majority of Hindus endorsed his brutal politics। ਜ਼ਾਹਿਰ ਹੈ ਜਿਹੜਾ ਗੁਜਰਾਤ ਦੀ ਮੁਸਲਮਾਨ ਨਸਲਕੁਸ਼ੀ ਤੋਂ ਬਾਅਦ ਇਹ ਹਿੰਦੂ ਹਿਰਦੇ ਸਮਰਾਟ ਬਣਿਆ ਤਾਂ ਫਿਰ ਇਹਨੂੰ ਭਾਰਤ ਦਾ ਸਮਰਾਟ ਬਣਾ ਦਿੱਤਾ। ਹੁਣ ਤਾਂ ਸੰਗੋਲ ਚੁੱਕ ਕੇ ਨਵੀਂ ਪਾਰਲੀਮੈਂਟ ਬਿਲਡਿੰਗ 'ਚ ਉਹਨਾਂ ਨੇ ਉਹਨੂੰ ਹਿੰਦੂ ਰਾਸ਼ਟਰ ਦਾ ਪਹਿਲਾ ਜਿਹੜਾ ਸਮਰਾਟ ਡਿਕਲੇਅਰ ਕੀਤਾ। ਨਰਿੰਦਰ ਮੋਦੀ staged numerous false flag operations just before election when 40 security personnel were killed in Kashmir। He blamed Pakistan and threatened war। Outraged Hindus flocked to him। Not surprisingly, his politics of hate and massacres won him majority seats, becoming Prime Minister for the second term। Why has President Biden closed his eyes to Modi's Hindu fascism, persecution, atrocities against religious minorities in India? उन्होंने कहा कि मोदी ने किवें फाल्स फ्लैग ऑपरेशन किया और ये पुलवामा की आड़ दे विच किवें हिंदू होर उहदे नेड़े गए और पाकिस्तान नूं थ्रैटन किया सो कॉल्ड सर्जिकल ऑपरेशन दे थल्ले भी, और ये जिहड़ा मैसैकर करना सी और 40 उहदे च मारे गए सी। आप ही इन्हां दे जिवें सतपाल मलिक ने जिहड़ा उस वेले गवर्नर सी जम्मू कश्मीर दा हुण सवाल चुके ने, और बाइडन ने क्यों अखां बंद कीतियां होईयां ने कि उन्हां नूं ये फाशिस्ट मोदी नज़र नहीं आंदा। President Biden has ignored European Union's disclosure of shocking disinfo lab sponsored by Modi। He ignored Amnesty International's reports, Human Rights Watch reports, BBC slamming CM Modi for Gujarat massacre, even US serves reports, US secret confidential diplomatic reports from US Embassy in Delhi, and CIA intelligence dossier stating Modi's brutality against religious minorities and state-sponsored fascism genocide। So ਯਵਾਰ ਸ਼ਾਹ ਸਾਹਿਬ ਨੇ ਸਾਰਿਆਂ ਨੂੰ ਜਿਹੜਾ ਜਿਨ੍ਹਾਂ ਨੇ ਵੀ ਮੋਦੀ ਨੂੰ ਐਕਸਪੋਜ਼ ਕੀਤਾ ਹੋਇਆ, ਐਮਨੈਸਟੀ ਇੰਟਰਨੈਸ਼ਨਲ ਹੋਏ, ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹੋਏ, US ਸਰਫ ਹੋਏ, ਉਹਨਾਂ ਨੇ ਕਿਹਾ ਵੀ ਈਵਨ ਜਿਹੜਾ ਡੋਜ਼ੀਅਰ ਜਿਹੜਾ ਇਹਨਾਂ ਦੀ ਇੰਟੈਲੀਜੈਂਸ ਨੇ ਦਿੱਤਾ ਹੋਇਆ CIA ਔਰ ਦੂਜਿਆਂ ਨੇ, ਔਰ ख़ास तौर 'ਤੇ ਉਹਨਾਂ ਨੇ ਡਿਸਇਨਫੋ ਲੈਬ ਦਾ ਜ਼ਿਕਰ ਕੀਤਾ
ਜਿਹੜਾ ਫਾਲਸ ਨੈਟਵਰਕ ਜਿਹਦੇ 600 ਤੋਂ ਜ਼ਿਆਦਾ NGOs ਵੈਬਸਾਈਟ ਨਿਊਜ਼ ਪੋਰਟਲਸ ਔਰ ਈਵਨ ਡੈਡ ਜਿਹੜੇ ਨੇ ਉਹਨਾਂ ਦੀਆਂ ਆਈਡੀਜ਼ ਐਕਟਿਵ ਕਰਕੇ ਕਿਵੇਂ ਇਹਨਾਂ ਨੇ ਸਾਰਾ ਸਪਾਂਸਰ ਕੀਤਾ ਹੈ। ਉਹਨਾਂ ਨੇ ਕਿਹਾ ਵੀ ਇਹ ਪ੍ਰੈਜ਼ੀਡੈਂਟ ਬਾਈਡਨ ਇਨਵਾਈਟਡ ਮੋਦੀ ਟੂ ਅ ਬੈਂਕੁਏਟ at White House and addressed joint session of Congress and Senate. Surely members are not brain dead to be addressed by a mass murderer. कि भाई ये brain dead ने सारे के mass murderer जड़ा है हिटलर दा अवतार उसनू सुनगे. Such is the power of evil propaganda which has propped up Modi's larger than life image which totally contradicts reality. Hitler's propaganda minister Goebbels could not have done better. President Biden must stop Modi's demagoguery and hold him responsible. उन्होंने कहा जी उदा हिटलर ਦਾ ਪ੍ਰੋਪੇਗੈਂਡਾ ਮਿਨਿਸਟਰ ਗੋਇਬਲਸ ਵੀ ਇਹਦੇ ਸਾਹਮਣੇ ਜਿਹੜਾ ਹੈ ਉਹ ਪੇਤਲਾ ਪੈ ਜਾਂਦਾ ਜਿਵੇਂ ਮੋਦੀ ਨੇ ਆਪਣਾ ਮਾਸ ਮਰਡਰਰ ਹੋਣ ਦੇ ਬਾਵਜੂਦ ਕਿਵੇਂ ਪ੍ਰੋਪੇਗੈਂਡੇ ਦਾ ਸਹਾਰਾ ਲਿਆ ਈਵਲ ਪ੍ਰੋਪੇਗੈਂਡਾ ਔਰ ਉਹਨੂੰ ਜਿਹੜਾ ਵੱਡਾ ਇੱਕ ਬਣਾ ਕੇ ਪੇਸ਼ ਕੀਤਾ ਔਰ ਫਿਰ ਉਹਨਾਂ ਨੇ ਕਨਕਲੂਡ ਕੀਤਾ ਆਪਣੇ ਲੈਟਰ ਨੂੰ ਪ੍ਰੈਜ਼ੀਡੈਂਟ ਬਾਈਡਨ ਮਸਟ ਸਟਾਪ Modi's demagoguery and hold him responsible for horrific crimes, or Joe Biden himself be guilty of aiding, abetting atrocities, massacres and genocide. कि otherwise history Joe Biden ਨੂੰ ਵੀ ਗੁਨਾਹਗਾਰ ਮੰਨੇਗੀ ਕਿ ਉਹਨੇ ਇਹ ਜੋ ਵੀ ਜਿਹੜਾ ਜ਼ੁਲਮ ਹੋਏ ਨੇ ਹੋ ਰਹੇ ਨੇ ਹੋਣਗੇ ਮੈਸੈਕਰ ਔਰ ਨਸਲਕੁਸ਼ੀਆਂ ਇਹਦੇ ਲਈ ਬਾਈਡਨ ਵੀ ਮਦਦਗਾਰ ਹੋਇਆ। ਇੰਡੀਅਨ ਕ੍ਰੋਨਿਕਲਸ ਡੀਪ ਡਾਈਵ into 15-year operation targeting the European Union and UN to serve Indian interests. European Union Disinfo Lab ਇਹ ਉਸ ਦੇ ਉੱਤੇ ਉਹਨਾਂ ਨੇ ਫਿਰ ਆਰਟੀਕਲ ਦਾ ਲਿੰਕ ਦਿੱਤਾ ਹੈ। तो ਅਸੀਂ ਯਵਾਰ ਸ਼ਾਹ ਸਾਹਿਬ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਅੱਜ ਅਸੀਂ ਜ਼ਿਕਰ ਕੀਤਾ ਹੈ ਕਿ 75 ਤੋਂ ਜ਼ਿਆਦਾ ਸੈਨੇਟਰਸ ਔਰ ਕਾਂਗਰਸਮੈਨ ਨੇ ਬੜੇ ਮਾਈਲਡ ਜਿਹੀ ਟੋਨ ਦੇ ਵਿੱਚ ਆਵਾਜ਼ ਚੁੱਕੀ ਹੈ ਲੇਕਿਨ ਹਿਸਟਰੀ ਜਿਹੜੀ ਹੈ ਕਿਤੇ ਨਾ ਕਿਤੇ ਰਿਪੀਟ ਕਰ ਰਹੀ ਹੈ। ਹਿਟਲਰ ਦੀਆਂ ਐਟਰੋਸਿਟੀਜ਼ ਨੂੰ ਵੀ ਉਦੋਂ ਅਮਰੀਕਨ ਸਿਸਟਮ ਔਰ ਯੂਰਪੀਅਨ ਨੇ ਇਨੀਸ਼ੀਅਲੀ ਇਗਨੋਰ ਕੀਤਾ ਔਰ ਬਾਅਦ 'ਚ ਕਹਿਣਾ ਸ਼ੁਰੂ ਕੀਤਾ ਨੈਵਰ ਅਗੇਨ। ਅੱਜ ਉਹੀ ਕਹਾਣੀ ਜਿਹੜੀ ਹੈ ਮੋਦੀ ਦੇ ਮਾਮਲੇ 'ਚ ਅਮਰੀਕਾ ਵਰਗਾ ਮੁਲਕ ਔਰ ਇਹੀ ਯੂਰਪੀਅਨ ਮੁਲਕ ਆਪਣੇ ਪੈਟੀ ਬਿਜ਼ਨਸ ਇੰਟਰਸਟ ਸਟ੍ਰੈਟੇਜਿਕ ਇੰਟਰਸਟ ਦੇ ਨਾਂ 'ਤੇ ਉਸ ਸਾਰੇ ਵੱਲੋਂ ਇਹਨਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਇਹ ਇਤਿਹਾਸ ਨੂੰ ਜਵਾਬ ਦੇ ਹੋਣ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿਖਤੀ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।